ਕੁਰਾਨ ਸ਼ਰੀਫ ਦੇ ਹਵਾਲੇ ਨਾਲ ਮੈਂ ਕਿਤੇ ਪੜ੍ਹ ਰਿਹਾ ਸੀ ਕਿ 99 ਦੇ ਕਰੀਬ ਜਿਹੜੇ ਅੱਲਾਹ ਤਾਲਾ ਦੇ ਨਾਂ ਨੇ। ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਰਹੀਮ ਕਰੀਮ ਇਹ ਸਾਰੇ ਨਾਂ ਜਿਹੜੇ ਨੇ ਉਹ 199 ਦੇ ਕਰੀਬ, ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ ਪਰ ਮੇਰੀ ਮੈਮਰੀ 'ਚ ਪਿਆ ਹੈ ਕਿ ਉਹ ਰੱਬ ਦੇ ਲਈ ਨਾਂ ਨੇ। ਅਕਾਲ, ਕਿਉਂਕਿ ਕਾਲ ਮੌਤ ਨੂੰ ਕਹਿੰਦੇ ਨੇ, ਜਿਹੜਾ ਵੀ ਦੁਨੀਆ ਦੇ ਵਿੱਚ ਆਇਆ ਉਸ ਨੇ ਮਰਨਾ, ਨੋ ਮੈਟਰ ਕੌਣ ਕਿੰਨਾ ਵੱਡਾ ਹੈ, ਕੋਈ 100 ਸਾਲ ਭਾਵੇਂ ਜੀ ਲੇ, ਅਲਟੀਮੇਟਲੀ ਉਹਨੇ ਜਾਣਾ। ਜੰਗ ਦੇ ਮੈਦਾਨ ਦੇ ਵਿੱਚ ਉਤਰਨ ਵੇਲੇ ਇਹ ਜਿਹੜਾ ਉਹ ਤੁਹਾਡੀ ਚਾਰਜਿੰਗ ਸਲੋਗਨ ਵੀ ਹੈ। ਔਰ ਜਦੋਂ ਤੁਸੀਂ ਜੰਗ ਫਤਹ ਕਰ ਲਈ, ਜਿਵੇਂ ਕਿਸਾਨਾਂ ਦੀ ਜੰਗ ਜਿਹੜੀ ਹੈ ਫਤਹ ਹੋਈ, ਤੇ ਫਿਰ ਇਹ ਸ਼ੁਕਰਾਨਾ ਵੀ ਹੈ ਕਿ ਭਾਈ ਉਸ ਅਕਾਲ ਦਾ ਸ਼ੁਕਰਾਨਾ ਹੈ, ਉਸ ਵਾਹਿਗੁਰੂ ਦਾ ਜਿਸ ਨੇ ਇਹ ਫਤਹ ਦਿੱਤੀ ਹੈ। ਸੋ ਇਨ ਜਨਰਲ ਇਹ ਹੈ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਿੱਖਾਂ ਦੇ ਜੈਕਾਰੇ ਬੋਲੇ ਸੋ ਨਿਹਾਲ ਸੱਚਿਆ ਅਕਾਲ ਦਾ ਮਤਲਬ ਕੀ ਹੈ ਔਰ ਇਸ ਦੀ ਅਹਿਮੀਅਤ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਪਾਕਿਸਤਾਨੀ ਵੀਰ ਨੇ ਸਵਾਲ ਕੁਝ ਦਿਨ ਪਹਿਲਾਂ ਪੁੱਛਿਆ ਸੀ, ਕਿਉਂਕਿ ਜਦੋਂ ਕਿਸਾਨ ਮੋਰਚੇ ਦੀ ਫਤਹ ਦਾ ਵੀ ਐਲਾਨ ਹੋਇਆ ਮੋਦੀ ਦਾ, ਔਰ ਸਾਰੇ ਦੁਨੀਆ ਭਰ ਦੇ ਕੈਮਰੇ ਜਿਹੜੇ ਨੇ ਮੀਡੀਆ ਵਾਲਿਆਂ ਦੇ ਉੱਥੇ ਲੱਗੇ ਹੋਏ ਸੀ, ਤੇ ਬੇਸ਼ੱਕ ਉੱਥੇ ਕਹਿਣ ਨੂੰ ਕਿਸੇ ਦਾ ਲਾਲ ਝੰਡਾ ਹੈ, ਕਿਸੇ ਦਾ ਕਿਸਾਨੀ ਝੰਡਾ ਜਾਂ ਦੂਜਾ, ਪਰ ਇਸ ਦਾ ਸਵਾਗਤ ਜਕਾਰਿਆਂ ਦੇ ਨਾਲ ਹੀ ਹੋਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਿਸੇ ਨੇ ਕਾਮਰੇਡ ਮਾਊ ਦੀ ਜੈ ਨਹੀਂ ਕਿਹਾ ਜਾਂ ਕਿਸੇ ਨੇ ਮੌਜ਼ੇ ਤੁੰਗ ਨੂੰ ਨਹੀਂ ਕਿਹਾ। ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜਾ ਜਦੋਂ ਅਸੀਂ ਜੈਕਾਰਾ ਲਫ਼ਜ਼ ਕਹਿੰਦੇ ਹਾਂ, ਉਹਨਾਂ ਨੇ ਪੁੱਛਿਆ ਕਿ ਵੀ ਇਹਦੀ ਅਹਿਮੀਅਤ ਕੀ ਹੈ। ਹਾਲਾਂਕਿ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰ ਭੈਣਾਂ ਜਦੋਂ ਮਿਲਦੇ ਨੇ ਉਹਨਾਂ ਨੂੰ ਇਹ ਪਤਾ ਹੈ ਵੀ ਸਾਡੀ ਗ੍ਰੀਟਿੰਗ 'ਚ ਸਤਿ ਸ੍ਰੀ ਅਕਾਲ ਹੈ, ਪਰ ਕਿਉਂਕਿ ਅਸੀਂ ਇਸ ਟਰਮ ਨੂੰ ਇਸ ਲਈ ਚੁਣਿਆ ਕਿ ਪੂਰਾ ਇਹ ਲਫ਼ਜ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈ ਜਦੋਂ ਇਹ ਜੈਕਾਰਾ ਰੂਪ 'ਚ ਹੈ। ਹਾਲਾਂ ਜਿਹੜੀ ਸਿੱਖ ਗ੍ਰੀਟਿੰਗ ਹੈ ਆਪਸ ਮਿਲਣ ਵੇਲੇ, ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਉਹਦਾ ਅਸੀਂ ਫਿਰ ਕਦੇ ਵੇਰਵਾ ਕਰਾਂਗੇ, ਲੇਕਿਨ ਵਕਤ ਦੇ ਨਾਲ ਡਿਊ ਟੂ ਕਨਵੀਨੀਅੰਸ ਜਿਹੜਾ ਇੱਕ ਜੈਕਾਰੇ ਦਾ ਹਿੱਸਾ ਸੀ ਸਤਿ ਸ੍ਰੀ ਅਕਾਲ, ਇਹ ਜ਼ਿਆਦਾ ਪੋਪੂਲਰ ਹੋਇਆ ਔਰ ਬਰੀਫ ਵੀ ਹੈ, ਔਰ ਇਹਨੂੰ ਕਾਈਂਡ ਆਫ ਇੱਕ ਸੈਕੂਲਰ ਗ੍ਰੀਟਿੰਗ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਸਿੱਖ ਗ੍ਰੀਟਿੰਗ ਆਪਸ ਦੇ ਵਿੱਚ ਹੈ। ਸਿੱਖਾਂ 'ਚ ਅੰਮ੍ਰਿਤਧਾਰੀ ਸਿੰਘਾਂ ਦੇ ਮਿਲਣ ਦੇ ਬੋਲੇ ਨੇ। ਹਾਲਾਂ ਜਦੋਂ ਸਿੰਘ ਕਿਸੇ ਨੂੰ ਵੀ ਐਡਰੈਸ ਕਰੇਗਾ ਗੁਰਦੁਆਰਿਆਂ ਦੇ ਵਿੱਚ ਜਾਂ ਕਿਸੇ ਵੀ ਪਬਲਿਕ ਐਡਰੈਸ ਸਿਸਟਮ ਨੂੰ, ਉਹਦੇ 'ਚੋਂ ਫਤਿਹ ਬੁਲਾ, ਇਹਨੂੰ ਅਸੀਂ ਫਤਹ ਕਹਿੰਦੇ ਹਾਂ। ਹਾਲਾਂ ਫਤਿਹ ਪੰਜਾਬੀ ਅਸੀਂ ਬਣਾਇਆ ਲਫ਼ਜ਼ ਤਾਂ ਪਰਸ਼ੀਅਨ 'ਚੋਂ ਫਤਹ ਆਇਆ, ਵੀ ਅਸੀਂ ਇਹ ਕਹਾਂਗੇ ਜੀ ਸਾਡੀ ਫਤਿਹ ਹੈ, ਮਤਲਬ ਵਿਕਟਰੀ। ਔਰ ਇਹਦੇ 'ਚ ਵੀ ਸਿੰਪਲ ਤਾਂ ਇਹੀ ਹੈ ਕਿ ਉਸ ਵਾਹਿਗੁਰੂ ਦੀ ਮੌਜ ਦੇ ਵਿੱਚ ਖਾਲਸਾ ਪ੍ਰਗਟ ਹੋਇਆ ਔਰ ਜਿਹੜੀ ਵਿਕਟਰੀ ਹੈ ਉਹ ਰੱਬ ਦੀ ਹੈ। ਲੇਕਿਨ ਇਹਦੇ ਨਾਲ ਹੀ ਗ੍ਰੀਟਿੰਗ ਵੀ ਹੈ ਫਤਿਹ ਔਰ ਕਿਸੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਵੀ ਹੈ। ਲੇਕਿਨ ਜਦੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ, ਇਹਦੇ ਲਫ਼ਜ਼ ਵੀ ਜੈਕਾਰਾ ਇਸ ਲਈ ਕਿਹਾ ਜਾਂਦਾ ਹੈ। ਜੈ ਜਿਹੜਾ ਉਸ ਨੇਟਿਵ ਲੈਂਗੁਏਜ ਦੇ ਵਿੱਚ ਵਿਕਟਰੀ ਨੂੰ ਕਹਿੰਦੇ ਨੇ, ਔਰ ਇਹ ਜਦੋਂ ਅਸੀਂ ਜੈਕਾਰਾ ਕਹਿੰਦੇ ਹਾਂ, ਹਾਲਾਂਕਿ ਇਸ ਨੂੰ ਤੁਸੀਂ ਵਾਰ ਕਰਾਈ ਵੀ ਕਈਆਂ ਨੇ ਕਿਹਾ। ਵਾਰ ਕਰਾਈ ਇਸ ਲਈ ਕਿਉਂਕਿ ਜੰਗ ਦੇ ਮੈਦਾਨ 'ਚ ਵੀ ਜਿਹੜੀ ਅਸਾਲਟਿੰਗ ਖਾਲਸਾ ਫੌਜ ਰਹੀ ਹੈ, ਅਕਾਲੀ ਫੌਜ, ਹੁਣ ਵੀ ਜਿਹੜੀਆਂ ਸਿੱਖ ਰੈਜੀਮੈਂਟਸ ਦੀਆਂ ਫੌਜਾਂ ਨੇ, ਉਹ ਜਦੋਂ ਮਾਰਚ ਦੇ ਵਿੱਚ ਅਸਾਲਟ ਦੇ ਉੱਤੇ ਹੁੰਦੀਆਂ ਤੇ ਉਹ ਜੈਕਾਰੇ ਦੇ ਨਾਲ ਹੁੰਦਾ ਕਿ ਬੋਲੇ ਸੋ ਨਿਹਾਲ। ਨਿਹਾਲ ਲਫ਼ਜ਼ ਮੈਂ ਉਰਦੂ ਜ਼ਬਾਨ 'ਚ ਵੀ ਦੇਖਿਆ, ਜ਼ਾਹਿਰ ਸ਼ਾਇਦ ਫਾਰਸੀ 'ਚੋਂ ਆਇਆ ਹੋਏ, ਕਿ ਇਹ ਇੱਕ ਉਹ ਸਟੇਟ ਹੈ ਮਾਈਂਡ ਦੀ ਜਿਹੜੀ ਬਲਿਸ, ਆਨੰਦ, ਸੈਟਿਸਫੈਕਸ਼ਨ, ਕੰਟੈਂਸ਼ਨ, ਉਸ ਦੇ ਨਾਲ ਕਿ ਭਾਈ ਉਹ ਨਿਹਾਲ ਹੋ ਗਿਆ ਕਿ ਵੀ ਜਿਹੜਾ ਵੀ ਇਹ ਗੱਲ ਬੋਲੇਗਾ, ਬੋਲਣਾ ਉਹ ਨਿਹਾਲ ਹੋਏਗਾ, ਉਸ ਦੇ ਅੰਦਰ ਖੁਸ਼ੀ ਆਏਗੀ, ਕੰਟੈਂਸ਼ਨ ਆਏਗੀ, ਬਲਿਸ ਹੋਏਗੀ। ਕੀ ਬੋਲੇਗਾ? ਸਤਿ ਸ੍ਰੀ ਅਕਾਲ। ਹੁਣ ਕਾਲ ਜਿਹੜਾ ਉਹ ਮੌਤ ਨੂੰ ਕਹਿੰਦੇ ਨੇ। ਰੱਬ ਦੇ ਨਾਵਾਂ ਦੇ ਵਿੱਚ ਜਿਵੇਂ ਅਸੀਂ ਬਹੁਤ ਸਾਰੇ ਈਵਨ ਕੁਰਾਨ ਸ਼ਰੀਫ ਦੇ ਹਵਾਲੇ ਨਾਲ ਮੈਂ ਕਿਤੇ ਪੜ੍ਹ ਰਿਹਾ ਸੀ ਕਿ 99 ਦੇ ਕਰੀਬ ਜਿਹੜੇ ਅੱਲਾਹ ਤਾਲਾ ਦੇ ਨਾਂ ਨੇ ਉਹ ਨੇ ਉਸ। ਇਸੇ ਤਰ੍ਹਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਵੀ ਜਿਹੜਾ ਹੈ
ਉਹ ਰਹੀਮ, ਕਰੀਮ, ਇਹ ਸਾਰੇ ਨਾਂ ਜਿਹੜੇ ਨੇ ਉਹ 199 ਦੇ ਕਰੀਬ, ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ ਪਰ ਮੇਰੀ ਮੈਮਰੀ 'ਚ ਪਿਆ ਹੈ ਕਿ ਉਹ ਰੱਬ ਦੇ ਲਈ ਨਾਂ ਨੇ। ਔਰ ਉਹਦੇ 'ਚ ਅਕਾਲ, ਕਿਉਂਕਿ ਕਾਲ ਮੌਤ ਨੂੰ ਕਹਿੰਦੇ ਨੇ, ਜਿਹੜਾ ਵੀ ਦੁਨੀਆ ਦੇ ਵਿੱਚ ਆਇਆ ਉਸ ਨੇ ਮਰਨਾ, ਨੋ ਮੈਟਰ ਕੌਣ ਕਿੰਨਾ ਵੱਡਾ ਹੈ, ਕੋਈ 100 ਸਾਲ ਭਾਵੇਂ ਜੀ ਲੇ, ਅਲਟੀਮੇਟਲੀ ਉਹਨੇ ਜਾਣਾ। ਸਿਰਫ ਤੇ ਸਿਰਫ ਇੱਕ ਰੱਬ ਹੈ, ਵਾਹਿਗੁਰੂ ਹੈ, ਜਿਸ ਦਾ ਮਤਲਬ ਵੰਡਰਫੁਲ ਰੱਬ ਹੈ, ਕਿ ਜਿਹੜਾ ਨਾ ਜੰਮਦਾ ਤੇ ਨਾ ਜਿਹੜਾ ਜੰਮੇਗਾ ਉਹ ਮਰੇਗਾ ਜ਼ਰੂਰ। ਤੇ ਰੱਬ ਜਿਹੜਾ ਉਹ ਤਾਂ ਉਹ ਪੈਦਾ ਨਹੀਂ ਹੁੰਦਾ, ਉਹ ਤਾਂ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ। ਸੋ ਅਕਾਲ ਦਾ ਮਤਲਬ ਰੱਬ ਦੇ ਵਾਚਕ ਹੈ ਕਿ ਭਾਈ ਉਹ ਰੱਬ ਜਿਹੜਾ ਦੁਨਿਆਵੀ ਕਿਸੇ ਫਾਰਮ ਦੇ ਵਿੱਚ ਨਹੀਂ ਆਉਂਦਾ, ਉਹ ਅਕਾਲ ਹੈ। ਔਰ ਇਸੇ ਲਈ ਸਤਿ ਸ੍ਰੀ ਅਕਾਲ, ਸਤ ਦਾ ਮਤਲਬ ਹੈ ਟਰੂਥ, ਕਿ ਭਾਈ ਜਿਹੜਾ ਵੀ ਇਸ ਗੱਲ ਨੂੰ ਕਹੇਗਾ, ਬੋਲੇਗਾ ਕਿ ਅਲਟੀਮੇਟ ਟਰੂਥ ਜਿਹੜੀ ਆ ਉਹ ਰੱਬ ਹੈ, ਉਹ ਨਿਹਾਲ ਹੋਏਗਾ, ਉਹ ਬਲਿਸਫੁਲ ਹੋਏਗਾ। ਸੋ ਇਹ ਜਿਹੜਾ ਬਿਸਮਿਲ੍ਲਾ ਰਹਿਮਾਨ ਰਹੀਮ ਦਾ ਜਿਵੇਂ ਹੈ, ਜੇ ਤੁਸੀਂ ਦੇਖੋਗੇ ਤਾਂ ਕਾਫੀ ਕੁਛ ਜਿਹੜਾ ਹੈ ਉਹ ਤੁਹਾਡੀ ਇਸ ਚੋਂ ਵੀ ਨਿਕਲੇਗਾ। ਔਰ ਇਹ ਅਪਰੂਵਲ ਵੀ ਹੈ, ਜਦੋਂ ਕੋਈ ਵੀ ਰੈਜ਼ੋਲੂਸ਼ਨ ਸਿੱਖ ਕੌਂਗਰੀਗੇਸ਼ਨ ਦੀਵਾਨ ਦੇ ਵਿੱਚ ਰੱਖਿਆ ਜਾਂਦਾ ਹੈ, ਡਿਬੇਟ ਹੁੰਦਾ ਹੈ, ਡਿਸਕਸ ਹੁੰਦਾ ਹੈ, ਤੇ ਜੈਕਾਰਾ ਜਿਹੜਾ ਉਹ ਅਪਰੂਵਲ ਵੀ ਹੁੰਦਾ ਹੈ ਕਿ ਭਾਈ ਜਦੋਂ ਜੈਕਾਰਾ ਛੱਡ ਦਿੱਤਾ ਹੈ, ਬੋਲੇ ਸੋ ਨਿਹਾਲ ਔਰ ਸਾਰੀ ਕੌਂਗਰੀਗੇਸ਼ਨ ਸਤ ਮੀਨਸ ਅਪਰੂਵਡ। ਸੋ ਉਹਦੀ ਅਪਰੂਵਲ ਵੀ ਹੈ। ਜੰਗ ਦੇ ਮੈਦਾਨ ਦੇ ਵਿੱਚ ਉਤਰਨ ਵੇਲੇ ਇਹ ਜਿਹੜਾ ਉਹ ਤੁਹਾਡੀ ਚਾਰਜਿੰਗ ਸਲੋਗਨ ਵੀ ਹੈ। ਔਰ ਜਦੋਂ ਤੁਸੀਂ ਜੰਗ ਫਤਹ ਕਰ ਲਈ, ਜਿਵੇਂ ਕਿਸਾਨਾਂ ਦੀ ਜੰਗ ਜਿਹੜੀ ਹੈ ਫਤਹ ਹੋਈ, ਤੇ ਫਿਰ ਇਹ ਸ਼ੁਕਰਾਨਾ ਵੀ ਹੈ ਕਿ ਭਾਈ ਉਸ ਅਕਾਲ ਦਾ ਸ਼ੁਕਰਾਨਾ ਹੈ, ਉਸ ਵਾਹਿਗੁਰੂ ਦਾ ਜਿਸ ਨੇ ਇਹ ਫਤਹ ਦਿੱਤੀ ਹੈ। ਸੋ ਇਨ ਜਨਰਲ ਇਹ ਹੈ। ਔਰ ਮੈਂ ਕਨਕਲੂਜਨ 'ਚ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਲਾਮ ਗੁਰੂ ਸਾਹਿਬਾਨ ਦਾ, ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਦੇ ਵਿੱਚ ਵਿਚਾਰਦੇ ਹਾਂ ਅੱਜ ਕੱਲ੍ਹ। ਔਰ ਇਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ, ਸੁੰਜੀ ਦੇ ਡਰਾਵਣੀ ਜਾ ਜਿਉ ਵਿੱਚੋਂ ਜਾਏ, ਪਾਹੇ ਬੁਲੰਦੀ ਵਿਜ ਵੀ ਧੂਓ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੈ ਭਾਏ, ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ। ਜਿਵੇਂ ਰਹਾਓ ਦੀ ਤੁਕ ਬਾਣੀ ਦਾ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ, ਰਹਾਓ ਦੀ ਤੁਕ ਹੈ ਕਿ ਹੇ ਮੂਰਖ ਮੂੜੇ ਰਾਮ ਜਪੋ ਗੁਣਸਾਰ, ਕਿ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਹਰ ਜ਼ਰਰੇ ਜ਼ਰਰੇ ਦੇ ਵਿੱਚ ਰਮਿਆ ਹੋਇਆ ਹੈ। ਇਹ ਰਾਮ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ ਜਿਹਨੂੰ ਅਯੁੱਧਿਆ ਜ਼ਬਰਦਸਤੀ ਜਮਾ ਦਿੱਤਾ ਇਹਨਾਂ ਨੇ, ਇਹ ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਹੈ ਕਿ ਹੇ ਮੂਰਖ ਉਸ ਰੱਬ ਨੂੰ ਜਿਹੜਾ ਜ਼ਰਰੇ ਜ਼ਰਰੇ 'ਚ ਮੌਜੂਦ ਹੈ ਉਹਨੂੰ ਹਮੇਸ਼ਾ ਯਾਦ ਕਰ। ਤੇ ਤੇਰੀ ਲੜਾਈ ਕਿਹਦੇ ਨਾਲ ਹੈ, ਕਿਹੜੀ ਚੀਜ਼ ਰੱਬ ਨਾਲ ਜੁੜਨ ਤੋਂ ਰੋਕਦੀ ਹੈ? ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਕਿ ਬਹੁਤੀ ਲੁਕਾਈ ਜਿਹੜੀ ਹੈ ਹਉਮੈ ਦੇ ਵਿੱਚ, ਈਗੋ ਦੇ ਵਿੱਚ, ਅਹੰਗ ਦੇ ਵਿੱਚ, ਅਨਾਹ ਦੇ ਵਿੱਚ ਫਸੀ ਹੋਈ ਹੈ। ਮਮਤਾ, ਮੇਰਾ ਟੱਬਰ, ਮੇਰੇ ਪੁੱਤਰ, ਮੇਰੇ ਧੀਆਂ, ਜਿਹਨੂੰ ਅਸੀਂ ਮੋਹ ਕਹਿੰਦੇ ਹਾਂ, ਮੋਹ ਜਾਲ। ਮੋਹਣੀ, ਕਿ ਇਸ ਦੁਨੀਆ ਦੀ ਮਾਇਆ ਨੇ ਸਾਨੂੰ ਮੋਹਿਆ ਹੋਇਆ ਹੈ, ਰੱਬ ਨਾਲੋਂ ਅਸੀਂ ਵਿਥ ਪਾ ਲੈਂਦੇ ਹਾਂ। ਸਭ ਮੁੱਠੀ ਅਹੰਕਾਰ, ਇਹ ਸਾਰੇ ਹੰਕਾਰ ਹਉਮੈ ਨੇ ਮੁੱਠਣਾ ਹੁੰਦਾ ਹੈ, ਜਿਵੇਂ ਕਿਸੇ ਚੀਜ਼ ਨੂੰ ਲੁੱਟਣਾ ਹੋਏ, ਕਿ ਜਿਵੇਂ ਸਾਡੀ ਜ਼ਿੰਦਗੀ ਇਹਨਾਂ ਹੀ ਚੀਜ਼ਾਂ ਨੇ ਲੁੱਟੀ ਹੋਈ ਹੈ। ਤੇ ਇਹਦਾ ਅਖੀਰ ਜਦੋਂ ਅੰਤ ਹੁੰਦਾ, ਸੁੰਜੀ ਦੇ ਡਰਾਵਣੀ ਜਾਂ ਜਿਉ ਵਿੱਚੋਂ ਜਾਏ। ਹੁਣ ਬਾਡੀ ਉਹੀ ਹੁੰਦੀ ਹੈ, ਪਈ ਹੁੰਦੀ ਹੈ, ਡੈਡ ਬਾਡੀ ਮਈਅਤ, ਉਹ ਸੁੰਜੀ ਇਕੱਲੀ ਹੁੰਦੀ ਹੈ। ਉਸ ਤੋਂ ਫਿਰ ਉਹਨੂੰ ਰਾਤ ਵੀ ਨਹੀਂ ਰੱਖਿਆ ਜਾਂਦਾ, ਡਰ ਆਉਂਦਾ। ਬਹੁਤ ਸਾਰੇ ਤਾਂ ਇਹ ਸਮਝਦੇ ਸੀ ਵੀ ਜੇ ਰਾਤ ਤੋਂ ਪਹਿਲੇ ਨਾ ਕ੍ਰੀਮੇਟ ਕੀਤਾ, ਨਾ ਦਫਨਾਇਆ, ਤੇ ਇਹ ਤਾਂ ਪ੍ਰੇਤ ਬਣ ਜਾਏਗਾ, ਜਿੰਨਾਤ ਬਣ ਕੇ ਆ ਜਾਏਗਾ। ਹੁਣ ਉਹੀ ਤੁਹਾਡੇ ਨਾਲ ਸਾਹ ਲੈਂਦੇ, ਹੱਸਦੇ, ਖੇਡਦੇ, ਬਾਬਾ ਬੋਲਤੇ ਤੇ ਕਹਾਂਗੇ, ਜਿਹੜੇ ਤੁਹਾਡੇ ਨਾਲ ਗੱਲ ਕਰਦੇ ਸੀ ਚਲੇ ਗਏ। ਗੁਰੂ ਸਾਹਿਬ ਕਹਿੰਦੇ ਸੁੰਜੀ ਦੇ ਡਰਾਵਣੀ ਜਾਂ ਜਿਉ ਵਿੱਚੋਂ ਜਾਏ। ਜਦੋਂ ਅੰਦਰੋਂ ਪ੍ਰਾਣ ਨਿਕਲ ਗਏ ਤਾਂ ਉਸੇ ਹੀ ਡਰ ਤੋਂ ਜਿਹਨੂੰ ਚੱਟਣਾ ਚੁੰਮਣਾ ਹੁੰਦਾ, ਉਸ ਤੋਂ ਡਰ ਲੱਗਣ ਲੱਗ ਜਾਂਦਾ ਹੈ, ਉਹ ਡਰਾਉਣੀ ਹੈ। ਭਾਏ ਬੁਲੰਦੀ ਵਿਜ ਵੀ ਧੂਓ ਨਾ ਨਿਕਸਿਓ ਕਾਏ, ਕਿ ਜਿਹੜੀ ਅੰਦਰ ਅੱਗ ਬਲਦੀ ਸੀ, ਜਿਹੜੀ ਜ਼ਾਹਰ ਹੈ ਕਿ ਲਾਈਫ ਧੜਕਦੀ ਸੀ, ਬੁਲੰਦੀ ਸੀ, ਬਲਦੀ ਸੀ, ਵਿਜ ਵੀ ਉਹ ਬੁਝ ਗਈ, ਔਰ ਧੂਆਂ ਵੀ ਨਹੀਂ ਨਿਕਲਿਆ।
ਧੂਓ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ, ਬਿਨਸੇ ਦੂਜੇ ਪਾਏ। ਤੇ ਜਿਹੜੇ ਗਿਆਨ ਇੰਦਰੀਆਂ ਨੇ, ਅੱਖਾਂ, ਨੱਕ, ਬੁੱਲ, ਹੱਥ, ਜਿਹੜੇ ਐਆਸ਼ੀ ਕਰਵਾਉਂਦੇ ਸੀ, ਉਹ ਵੀ ਰੋ ਰਹੇ ਨੇ, ਕਿਉਂਕਿ ਉਹਨਾਂ ਨੇ ਮਾਇਆ ਦੇ ਵਿੱਚ ਫਸਾਇਆ ਹੋਇਆ ਸੀ। ਤੇ ਅਲਟੀਮੇਟ ਜਰਨੀ ਜਿਹੜੀ ਰੱਬ ਵੱਲ ਸ਼ੁਰੂ ਹੋਈ, ਉਹਦੇ 'ਚ ਜਿਹੜਾ ਉਹ ਸਾਰਾ ਕੁਝ ਜਿਹੜਾ ਉਹ ਇੱਥੇ ਰਹਿ ਗਿਆ, ਔਰ ਜੀ ਜਿਹੜਾ ਉਹ ਨਿਕਲ ਗਿਆ, ਉਹ ਸੁੰਜੀ ਦੇਹ ਡਰਾਵਣੀ, ਉਸ ਦੇਹ ਤੋਂ ਹੁਣ ਡਰ ਲੱਗਦਾ। ਜਿਨੀ ਨਾਮ ਵਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚ ਮੂਏ, ਅੰਤਰ ਤ੍ਰਿਸ਼ਨਾ ਅਗ, ਗੁਰ ਰਾਖੇ ਸੇ ਉਭਰੇ, ਹੋਰ ਮੁੱਠੀ ਧੰਦੈ ਠੱਗ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਰੱਬ ਦੀ ਯਾਦ ਨੂੰ ਵਿਸਾਰ ਦਿੱਤਾ ਹੈ, ਦੂਸਰੇ ਕੰਮਾਂ 'ਚ ਲੱਗੇ ਹੋਏ ਨੇ, ਉਹ ਦੁਬਿਧਾ ਦੇ ਵਿੱਚ ਫਸ ਕੇ, ਡਾਈਕੋਟਮੀ 'ਚ ਫਸ ਕੇ, ਪੰਜਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਸ ਦੇ ਵਿੱਚ ਫਸ ਕੇ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਅੰਤਰ ਤ੍ਰਿਸ਼ਨਾ, ਅੰਦਰ ਡਿਜ਼ਾਇਰਸ ਦੀ ਅੱਗ ਜਿਹੜੀ ਹੈ ਬਲਦੀ ਰਹਿੰਦੀ ਹੈ, ਜਿਹੜੀ ਟਿਕਣ ਨਹੀਂ ਦਿੰਦੀ। ਸਿਰਫ ਜਿਨ੍ਹਾਂ ਦਾ ਇਤਕਾਦ ਰੱਬ ਦੇ ਉੱਤੇ ਹੈ, ਗੁਰੂ ਦੇ ਉੱਤੇ ਹੈ, ਗੁਰ ਰਾਖੇ ਸੇ ਉਭਰੇ, ਉਹ ਆਪਣੇ ਆਪ ਨੂੰ ਇਸ ਮਾਇਆ ਦੀ ਜਕੜ ਚੋਂ ਉਭਾਰ ਸਕਦੇ ਨੇ। ਮੁੱਠੀ ਧੰਦਾ ਠੱਗ, ਬਾਕੀ ਜਿਹੜੇ ਨੇ ਉਹ ਇਸ ਮਾਇਆ ਦੀ ਠਗੌਲੀ ਦੇ ਠੱਗੇ ਜਾਂਦੇ ਨੇ। ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ, ਧੰਦਾ ਥੱਕਾ ਹਉ ਮੂਈ, ਮਮਤਾ ਮਾਇਆ ਕ੍ਰੋਧ, ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਕਿ ਭਾਈ ਜਦੋਂ ਐਂਡ ਹੋ ਗਿਆ ਜ਼ਿੰਦਗੀ ਦਾ, ਮੂਈ ਪ੍ਰੀਤ ਪਿਆਰ ਗਿਆ, ਸਾਰੇ ਹੀ ਪ੍ਰੀਤ ਪਿਆਰ ਸਾਰਾ ਹੀ ਤੁਰਦਾ ਹੋਇਆ। ਮੂਆ ਵੈਰ ਵਿਰੋਧ, ਅਸੀਂ ਸਾਰੀ ਜ਼ਿੰਦਗੀ ਵੈਰ ਤੇ ਵਿਰੋਧ ਦੇ ਵਿੱਚ ਗੁਜ਼ਾਰੀ, ਉਹ ਵੀ ਨਾਲ ਹੀ ਮਰ ਗਿਆ। ਧੰਦਾ ਥੱਕਾ ਹਉ ਮੂਈ, ਧੰਦਿਆਂ ਦੇ ਵਿੱਚ ਫਸੇ ਹੋਏ ਸੀ, ਉਹ ਵੀ ਖਤਮ ਹੋ ਗਈ। ਮਮਤਾ ਮਾਇਆ ਕ੍ਰੋਧ, ਇਹ ਵੀ ਨਾਲ ਦੀ ਨਾਲ ਹੀ ਉੱਡ ਗਏ। ਕਰਮ ਮਿਲੈ ਸੱਚ ਪਾਈ ਹੈ, ਕਿ ਜੇ ਉਸ ਰੱਬ ਦੀ ਬਖਸ਼ਿਸ਼ ਹੋਏ, ਇਹ ਕਰਮ ਫਾਰਸੀ ਦਾ ਲਫ਼ਜ਼ ਹੈ, ਬਖਸ਼ਿਸ਼, ਬਲੈਸਿੰਗ। ਕਰਮ ਮਿਲੈ ਸੱਚ ਪਾਈ ਹੈ, ਜੇ ਰੱਬ ਦੀ ਬਖਸ਼ਿਸ਼ ਹੋਏ ਤੇ ਤੁਹਾਨੂੰ ਸੱਚ ਦਾ ਰਸਤਾ ਨਜ਼ਰ ਆਉਂਦਾ ਹੈ, ਜ਼ਿੰਦਗੀ 'ਚ ਸੱਚ ਆਉਂਦਾ ਹੈ। ਗੁਰਮੁਖ ਸਦਾ ਨਿਰੋਧ, ਜਿਹੜੇ ਗੁਰਮੁਖ ਨੇ, ਗੁਰੂ ਵੱਲ ਜਿਨ੍ਹਾਂ ਨੇ ਮੂੰਹ ਕੀਤਾ ਹੋਇਆ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੇ ਹੁੰਦੇ ਨੇ, ਨਿਰੋਧ 'ਚ ਹੁੰਦੇ ਨੇ। ਸੱਚੀ ਕਾਰੈ ਸੱਚ ਮਿਲੈ, ਗੁਰਮਤਿ ਪੱਲੇ ਪਾਏ, ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ, ਸੋ ਦਰਗਹਿ ਪੈਂਦਾ ਜਾਏ। ਕਿ ਭਾਈ ਜਿਹੜੀ ਜੀਵਨ ਦੇ ਅੰਦਰ ਸੱਚ ਦੀ ਕਮਾਈ ਕਰਦੇ ਨੇ, ਸੱਚ ਦੇ ਨਾਲ ਮਿਲੇ ਹੋਏ ਨੇ, ਗੁਰੂ ਦੀ ਮੱਤ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਨੇ, ਉਹ ਫਿਰ ਬਾਰ-ਬਾਰ ਜੀਵਨ ਮਰਨ ਦੇ ਚੱਕਰ ਦੇ ਵਿੱਚ ਨਹੀਂ ਆਉਂਦੇ। ਔਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਨਾਨਕ ਦਰ ਪ੍ਰਧਾਨ, ਸੋ ਕਿ ਉਸ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਦਰਜਾ ਪੰਚਵਾੜਾ ਉੱਚਾ ਦਰਜਾ ਹੋਏਗਾ। ਸੋ ਦਰਗਹਿ ਪੈਦਾ ਜਾਏ, ਪੈਂਦਾ ਜਾਏ ਹੁੰਦਾ ਕਿਸੇ ਨੂੰ ਖਿੱਲਤ ਮਿਲਣੀ, ਸਿਰੋਂ ਪਾਓ ਮਿਲਣਾ, ਸਿਰ ਤੋਂ ਪੈਰਾਂ ਤੱਕ। ਸਿਰੋਂ ਪਾਓ ਦਾ ਵੀ ਮਤਲਬ ਸੀ ਉਹ ਖਿੱਲਤ ਜਿਹੜੀ ਸਿਰ ਤੋਂ ਪੈਰਾਂ ਤੱਕ ਹੁੰਦੀ ਹੈ, ਔਨਰ, ਕਿ ਜਿਨ੍ਹਾਂ ਨੇ ਸੱਚ ਦੇ ਵਿੱਚ ਜੀਵਨ ਗੁਜ਼ਾਰਿਆ, ਨਿਰੰਕਾਰ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਸਿਰੋਂ ਪਾਓ ਮਿਲੇਗਾ। ਔਰ ਉਹ ਜਿਹੜੇ ਨੇ ਸੋ ਦਰਗਹਿ ਪੈਂਦਾ ਜਾਏ, ਉਹਨਾਂ ਨੂੰ ਜਿਹੜਾ ਉਹ ਰੱਬ ਦੀ ਦਰਗਾਹ 'ਚ ਉਸ ਸਤਿਕਾਰ ਦੇ ਹੱਕਦਾਰ ਹੋਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਤੇ ਜਿਹੜਾ ਅੱਜ ਦਾ ਵਿਚਾਰ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।